ਤੇ ਹਰਜੋਤ ਸਿੰਘ ਜੀ ਐਸਬੀ 509 ਦੇ ਲਈ ਇਸ ਟਾਈਮ ਕੋਸ਼ਿਸ਼ਾਂ ਜਿਹੜੀਆਂ ਉਸ ਨੂੰ ਸਾਈਨ ਕਰਾਉਣ ਦੇ ਲਈ ਗਵਰਨਰ ਦੇ ਮੂਹਰੇ ਕਾਫੀ ਜਿਹੜੀ ਕੋਸ਼ਿਸ਼ ਆ ਉਹ ਚੱਲ ਰਹੀ ਆ। ਇਸ ਵੀਕਐਂਡ ਦੇ ਉੱਤੇ ਵੀ ਵੱਖ-ਵੱਖ ਗੁਰੂ ਘਰਾਂ ਤੋਂ ਜਿਹੜੀਆਂ ਰਿਪੋਰਟਸ ਆਈਆਂ ਆ ਵੀ ਕਾਫੀ ਥਾਵਾਂ ਦੇ ਉੱਤੇ ਜਿਹੜੇ ਉਹ ਸਾਈਨ ਕੀਤੇ ਗਏ ਆ ਪੂਰੇ ਹੀ ਕੈਲੀਫੋਰਨੀਆ ਦੇ ਵਿੱਚ ਉਹਨਾਂ ਪਟੀਸ਼ਨਸ ਦੇ ਉੱਤੇ। ਸਾਰੇ ਸਾਈਨ ਕਰਨ ਵਾਲਿਆਂ ਦਾ ਜਿਹੜਾ ਅਸੀਂ ਧੰਨਵਾਦ ਜਿਹੜਾ ਉਹ ਕਰਦੇ ਆ। ਤੇ ਨਾਲ ਦੇ ਨਾਲ ਹਰਜੋਤ ਸਿੰਘ ਜੀ ਇਹ ਵੀ ਦੱਸ ਜਾਈਏ ਵੀ ਇੱਕ ਹੁਣ ਗਵਰਨਰ ਦੇ ਘਰ ਦੇ ਮੂਹਰੇ ਜਿਹੜਾ ਮੈਂਸ਼ਨ ਆ ਉੱਥੇ ਇੱਕ ਰੈਲੀ ਵੀ ਰੱਖੀ ਗਈ ਆ ਫਰੀडम ਵਿਦਆਊਟ ਫੀਅਰ ਸਪੋਰਟ ਕਰਨ ਦੇ ਲਈ ਇਸ SB 509 ਨੂੰ ਦੇ ਲਈ, ਤਾਂ ਜੋ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਖਤਮ ਕਰਨ ਦੇ ਲਈ ਜਿਹੜਾ ਕਾਨੂੰਨ ਆ ਉਸ ਦੇ ਉੱਤੇ ਸਾਈਨ ਕਰੋ। ਬੁੱਧਵਾਰ ਨੂੰ 6 ਤਰੀਕ ਨੂੰ, ਸੋ ਆ ਜਿਹੜਾ ਪਰਸੋਂ ਨੂੰ ਦਿਨ ਹੈਗਾ ਆ 8 ਤਰੀਕ ਨੂੰ 6 ਵਜੇ ਸ਼ਾਮੀ ਜਿਹੜਾ ਆ 8 ਅਕਤੂਬਰ ਨੂੰ ਗਵਰਨਰ ਦਾ ਜਿਹੜਾ ਮੈਂਸ਼ਨ ਆ 1526 ਐਚ ਸਟਰੀਟ ਸੈਕਰਾਮੈਂਟੋ, ਇੱਥੇ ਜਿਹੜਾ ਆ ਇਹ ਰੈਲੀ ਜਿਹੜੀ ਉਹ ਰੱਖੀ ਗਈ ਆ ਸ਼ਾਮੀ 6 ਵਜੇ। ਸੋ SB 509 ਦੇ ਹੱਕ ਦੇ ਵਿੱਚ ਜਿਹੜੇ ਵੀ ਲੋਕ ਨੇ ਚਾਹੁੰਦੇ ਨੇ ਵੀ SB 509 ਨੂੰ ਜਿਹੜਾ ਉਹ ਪਾਸ ਕਰਾਇਆ ਜਾਵੇ। ਸੋ ਇਹ ਲਾਸਟ ਮੌਕਾ ਹੈ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਇਕੱਠ ਕਰਕੇ ਜਿਹੜਾ ਆ ਗਵਰਨਰ ਨੂੰ ਜਿਹੜਾ ਉਹ ਦਿਖਾਉਣ ਦੇ ਲਈ। ਸੋ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਜਿਹੜੇ ਲੋਕ ਆ ਇੱਥੇ ਜਿਹੜਾ ਉਹ ਪਹੁੰਚੋ। SB 509 ਦੇ ਹੱਕ ਦੇ ਵਿੱਚ ਗਵਰਨਰ ਨੂੰ ਸਾਈਨ ਕਰਨ ਦੇ ਲਈ ਇੱਕ ਹਿਸਾਬ ਦੇ ਨਾਲ ਕਹਿਣਾ ਆ ਤੇ ਹੱਕ ਦੇ ਵਿੱਚ ਜਿਹੜੀ ਉਹ ਰੈਲੀ ਰੱਖੀ ਗਈ ਆ 6 ਵਜੇ ਸ਼ਾਮ ਨੂੰ 8 ਅਕਤੂਬਰ ਨੂੰ ਗਵਰਨਰ ਦਾ ਜਿਹੜਾ ਮੈਂਸ਼ਨ ਆ 1526 ਐਚ ਸਟਰੀਟ ਸੈਕਰਾਮੈਂਟੋ ਉਸ ਤੇ ਜਿਹੜਾ ਉਹ ਬਾਹਰ। ਸੋ ਸਾਰਿਆਂ ਨੂੰ ਉੱਥੇ ਵੱਧ ਤੋਂ ਵੱਧ ਪਹੁੰਚਣ ਦੇ ਲਈ ਜਿਹੜੀ ਉਹ ਬੇਨਤੀ ਕੀਤੀ ਜਾਂਦੀ ਆ। ਤੇ 12 ਤਰੀਕ ਤੱਕ ਦਾ ਹਰਜੋਤ ਸਿੰਘ ਜੀ ਵਕਤ ਆ ਤੇ ਇਹ ਚੀਜ਼ ਆ। ਪਰ ਇੱਥੇ ਦੋ ਚੀਜ਼ਾਂ ਆ ਨਾਲ ਦੇ ਨਾਲ। ਇੱਕ ਤਾਂ ਚਲੋ ਆਪਾਂ ਪਹਿਲੀ ਚੀਜ਼ ਤੇ ਇਹੀ ਆ ਵੀ ਆਪਾਂ ਕੋਸ਼ਿਸ਼ ਕਰਨੀ ਆ ਆਪਾਂ ਉਸ ਨੂੰ ਵੱਧ ਤੋਂ ਵੱਧ ਈਮੇਲ ਕਰ ਸਕਦੇ ਆ ਜਾਂ ਪਟੀਸ਼ਨ ਸਾਈਨ ਕਰਕੇ ਜਾਂ ਇਸ ਰੈਲੀ 'ਚ ਹਿੱਸਾ ਲੈ ਕੇ ਜਿਹੜਾ ਉਹ ਕਹੀਏ ਵੀ ਹਾਂ ਭਾਈ ਤੂੰ ਸਾਈਨ ਕਰ ਤੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਆ ਉਸ ਨੂੰ ਜਿਹੜਾ ਉਹ ਠੀਕ ਕੀਤਾ ਜਾਵੇ, ਉਸ ਦੀ ਸ਼ਨਾਖਤ ਹੋਵੇ ਤੇ ਉਸ ਦੇ ਬਦਲੇ ਉਹ ਉੱਦਾਂ ਦੇ ਜਿਹੜੇ ਚਾਰਜਿਸ ਲਿਆ ਕੇ ਜਿਨ੍ਹਾਂ ਦੇ ਦੁਆਰਾ TNR ਕੀਤੀ ਜਾ ਰਹੀ ਆ ਵੀ ਉਹਨਾਂ ਖਿਲਾਫ ਉਹ ਕਾਰਵਾਈਆਂ ਜਿਹੜੀਆਂ ਹੋਣ। ਦੂਜੀ ਚੀਜ਼ ਇਹ ਆ ਜਿਸ ਦੇ ਲਈ ਵੀ ਰੈਡੀ ਰਹਿਣਾ ਚਾਹੀਦਾ ਹੈ ਸਿੱਖ ਕੌਮ ਨੂੰ ਵੀ ਜੇ ਉਹ ਵੀਟੋ ਕਰ ਦਿੰਦਾ ਹੈ ਗਵਰਨਰ ਇਸ ਬਿੱਲ ਨੂੰ ਤਾਂ ਆਪਣਾ ਅੱਗੇ ਕੀ ਕਦਮ ਜਿਹੜੇ ਹੋਣੇ ਚਾਹੀਦੇ ਆ। ਉਸ ਦੇ ਲਈ ਹੁਣੇ ਤੋਂ ਹੀ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਸ਼ੁਰੂ ਹੋ ਜਾਣੀਆਂ ਚਾਹੀਦੀਆਂ। ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਤਹਈਆ ਕਰਨਾ ਚਾਹੀਦਾ ਆ ਵੀ ਭਾਈ ਹਰ ਇੱਕ ਜਾਣਾ ਜੋ ਕਰ ਸਕਦਾ ਆ ਇਸ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਨੂੰ ਉਭਾਰਨ ਦੇ ਲਈ। ਇਹਦੇ ਵਿੱਚੋਂ ਜੇ ਕੋਈ ਹੋਰ ਨਵੀਆਂ ਜਥੇਬੰਦੀਆਂ ਬਣਦੀਆਂ ਆ ਦੈਟਸ ਓਕੇ, ਕੋਈ ਗੱਲ ਨਹੀਂ, ਪਰ ਇਹ ਆ ਵੀ ਮਿਲ ਜੁਲ ਕੇ ਇਸ ਚੀਜ਼ ਦਾ ਸਾਹਮਣਾ ਕਰਨ ਦੇ ਲਈ ਆਪਾਂ ਨੂੰ ਰੈਡੀ ਰਹਿਣਾ ਚਾਹੀਦਾ। ਇਹ ਇਸ਼ਾਰਾ ਇਸ ਲਈ ਵੀ ਕਰ ਰਹੇ ਆ ਕਿਉਂ ਕਰ ਰਹੇ ਆ, ਇੱਕ ਵਾਰੀ ਇਹ ਹਾਊਸ ਦੇ ਵਿੱਚੋਂ ਪਾਸ ਹੋ ਕੇ ਤੇ ਕਮੇਟੀ ਦੇ ਵਿੱਚ ਫੇਲ ਹੋ ਚੁੱਕਾ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ। ਦੂਜੀ ਵਾਰੀ ਹੁਣ ਦੇਖੋ ਕਿੰਨਾ ਜ਼ੋਰ ਜਿਹੜਾ ਉਹ ਲੱਗ ਰਿਹਾ ਆ। HAF ਹੁਣ ਜਿਹੜਾ ਸ਼ਸ਼ੀ ਥਰੂਰ ਦੇ ਦੁਆਰਾ ਬਿਆਨ ਦਿੱਤਾ ਗਿਆ ਸੀ ਵੀ ਇੰਡੀਆ ਦੇ ਉਸ ਨੂੰ ਵੀ ਭਾਰਤੀ ਜਿਹੜੇ ਇੱਥੇ ਰਹਿੰਦੇ ਆ ਵੀ ਇੰਡੀਆ ਦੀ ਹਮਾਇਤ ਜਿਹੜੀ ਉਹ ਕਿਉਂ ਨਹੀਂ ਕਰਦੇ, ਉਹਨਾਂ ਦਾ ਹੁਣ ਇਹ ਸਟਾਂਸ ਜਿਹੜਾ ਉੱਥੇ ਇਹ ਆਇਆ ਆ ਇਸ ਟਾਈਮ ਜਿਹੜੀ ਗੇਮ ਉਹ ਪਲੇ ਕਰ ਰਹੇ ਆ, ਕਹਿੰਦੇ ਵੀ ਅਸੀਂ ਅਮਰੀਕਨਸ ਦੇ ਨਾਲ ਆ, ਇੰਡੀਆ ਦੇ ਜਿਹੜਾ ਉਹ ਨਾਲ ਨਹੀਂ, ਅਸੀਂ ਉਹਨਾਂ ਦੀ ਪ੍ਰੋਕਸੀ ਨਹੀਂ ਆ। ਸੋ ਉਹਨਾਂ ਨੇ ਉਸ ਚੀਜ਼ ਦਾ ਥਰੂਰ ਦੇ ਜਿਹੜੇ ਬਿਆਨ ਦਾ ਫਾਇਦਾ ਚੱਕਦੇ ਹੋਏ ਇਸ ਚੀਜ਼ ਦੇ ਨਾਲ ਅਲਾਈਨ ਕਰਕੇ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ ਵੀ ਉਹ ਅਸਲ ਦੇ ਵਿੱਚ ਅਮਰੀਕੀਆਂ ਦੇ ਨਾਲ ਆ, ਭਾਰਤ ਦੇ ਨਾਲ ਜਿਹੜੇ ਉਹ ਨਹੀਂ ਹੈਗੇ। ਇਹ ਸਿਰਫ ਤੇ ਸਿਰਫ ਆਪਾਂ ਨੂੰ ਪਤਾ ਹੈ ਵੀ ਇਸ ਬਿੱਲ ਦੀ ਨੂੰ ਵੀਟੋ ਹੋ ਜਾਵੇ, ਇਸ ਲਈ ਜਿਹੜਾ ਇਹਨਾਂ ਨੇ ਦਿਖਾਉਣਾ। ਗਵਰਨਰ ਇਹ ਬਹਾਨਾ ਲਾ ਕੇ ਇਸ ਨੂੰ ਵੀਟੋ ਜਿਹੜਾ ਉਹ ਕੀਤਾ ਜਾ ਸਕਦਾ ਹੈ। ਕਾਸਟ ਵਾਲਾ ਬਿੱਲ ਉਹ ਵੀਟੋ ਕਰ ਚੁੱਕਾ ਹੈ, ਪੰਜਾਬੀ ਵਾਲਾ ਇੱਕ ਬਿੱਲ ਆ ਉਹ ਵੀਟੋ ਜਿਹੜਾ ਉਹ ਹੋ ਚੁੱਕਾ ਆ। ਤੇ ਆਪਾਂ ਭਾਈ ਅੱਗੇ ਕਰਨਾ ਕੀ ਆ, ਇਹ ਵੀ ਜਿਹੜਾ ਹਰਜੋਤ ਸਿੰਘ ਜੀ ਸੋਚਣ ਵਾਲੀ ਜਿਹੜੀ ਜ਼ਰੂਰਤ ਆ। ਖੁਸ਼ੀ ਹੋਊਗੀ ਜੇ ਇਸ ਬਿੱਲ ਦੇ ਉੱਤੇ ਗਵਰਨਰ ਸਾਈਨ ਕਰ ਦਿੰਦਾ ਆ, ਪਰ ਉਸ ਦੇ ਲਈ ਵੀ ਆਪਾਂ ਨੂੰ ਰੈਡੀ ਹੋਣਾ ਚਾਹੀਦਾ ਆ, ਪ੍ਰਪੇਅਰ ਫॉर द ਵਰਸਟ। ਉਹਦੇ ਲਈ ਕੀ ਆ, ਚਾਈਨੀਜ਼ ਇੱਕ ਕਹਾਵਤ ਆ ਵੀ ਹਰ ਕ੍ਰਾਈਸਿਸ ਦੇ ਵਿੱਚ ਕੁਝ ਸਿੱਖਣ ਨੂੰ ਮਿਲਦਾ ਆ, ਉਹਦੇ ਵਿੱਚ ਕੋਈ ਓਪਰਚੁਨਿਟੀ ਜਿਹੜੀ ਇਸ ਦੇ ਵਿੱਚ ਹੁੰਦੀ ਆ। ਸੋ ਜੇ ਇਹ ਕ੍ਰਾਈਸਿਸ ਆਪਣੇ ਮੂਹਰੇ ਆਉਂਦਾ ਤੇ ਆਪਾਂ ਉਹਦੇ ਵਿੱਚ ਓਪਰਚੁਨਿਟੀ ਕੀ ਲੱਭਣੀ ਆ, ਕੀ ਬਣਾਉਣਾ ਆ, ਕੀ ਕਰਨਾ ਆ, ਕਿਸ ਤਰੀਕੇ ਦੇ ਨਾਲ ਆਪਾਂ ਇਕੱਠੇ ਹੋ ਕੇ ਉਹ ਕਰਨੇ ਆ। ਹਰਜੋਤ ਸਿੰਘ ਜੀ ਪੈਰਲਲ ਦੇਖਣ ਦੀ ਜ਼ਰੂਰਤ ਆ। ਇਹ ਲੋਕ ਜਿਹੜੇ ਸਿੱਖਾਂ ਤੋਂ ਪੰਜਾਬੀਆਂ ਤੋਂ ਬਾਅਦ 'ਚ ਇਸ ਮੁਲਕ 'ਚ ਆਏ ਤੇ ਇਹਨਾਂ ਦੀ ਲੌਬੀ ਦੇਖੋ, ਇਹਨਾਂ ਦੇ ਕਾਂਗਰਸਮੈਨ ਦੇਖੋ, ਇਹਨਾਂ ਦੇ ਸੈਨੇਟਰ ਦੇਖੋ ਤੇ ਆਪਾਂ ਕਿੱਥੇ ਖੜੇ ਆ ਇਹ ਦੇਖੋ। ਇਹ ਚੀਜ਼ਾਂ ਵਿਚਾਰਨ ਵਾਲੀਆਂ ਜਿਹੜੀਆਂ ਗੱਲਾਂ ਆ, ਜਿਹੜੀਆਂ ਕਮਿਊਨਿਟੀਆਂ ਆਪਣੇ ਆਪ ਨੂੰ ਸਿਵਿਕਲੀ ਅੱਗੇ ਨਹੀਂ ਵਧਾਉਂਦੀਆਂ, ਪੋਲੀਟੀਕਲੀ ਅੱਗੇ ਨਹੀਂ ਵਧਾਉਂਦੀਆਂ ਤੇ ਉਹ ਫਿਰ ਮੁਹਤਾਜ ਰਹਿ ਜਾਂਦੀਆਂ ਦੂਜਿਆਂ ਦੇ ਉੱਤੇ ਜਿਹੜੇ ਉਹ ਪਲਣ ਦੇ ਲਈ
ਜਿਹੜੀਆਂ ਉਹ ਰਹਿ ਜਾਂਦੀਆਂ ਆ ਵੀ ਇਹ ਚੀਜ਼ ਜਿਹੜੀ ਉਹ ਕਰਨੀ ਆ। ਸੋ ਆਪਣੇ ਆਪ ਨੂੰ ਅੱਗੇ ਵਧਾਉਣ ਦੇ ਲਈ ਜਿਹੜੇ ਉਹ ਕਾਰਜਾਂ ਦੇ ਵਿੱਚ ਅੱਗੇ ਜਿਹੜਾ ਉਹ ਵਧਣ ਦੀ ਜਿਹੜੀ ਉਹ ਜ਼ਰੂਰਤ ਆ ਹਰਜੋਤ ਸਿੰਘ ਜੀ। ਪਰ ਇਹ ਆ ਵੀ ਇਸ ਬਿੱਲ ਦੇ ਹੱਕ ਦੇ ਵਿੱਚ ਜਿਹੜੀ ਇਹ ਹੁਣ ਇੱਕ ਹਿਸਾਬ ਦੇ ਨਾਲ ਅਖੀਰਲਾ ਹਮਲਾ ਆ ਰੈਲੀ ਦੇ ਤੌਰ ਦੇ ਉੱਤੇ ਪਬਲਿਕਲੀ ਜਿਹੜਾ ਉਹ ਤੁਹਾਨੂੰ ਸ਼ੋਅ ਕਰਨ ਦਾ 8 ਤਰੀਕ ਨੂੰ ਪਰਸੋਂ ਨੂੰ ਸ਼ਾਮੀ 6 ਵਜੇ ਤੇ ਉਹ ਗਵਰਨਰ ਦੇ ਘਰ ਦਾ ਜਿਹੜਾ ਐਡਰੈਸ ਆ ਉਸ ਤੇ ਜਿਹੜਾ ਉਹ ਬਾਹਰ 1526 ਐਚ ਸਟਰੀਟ ਸੈਕਰਾਮੈਂਟੋ। ਸੋ ਸਾਰਿਆਂ ਨੂੰ ਉੱਥੇ ਵੱਧ ਤੋਂ ਵੱਧ ਪਹੁੰਚਣ ਦੇ ਲਈ ਆਪਾਂ ਬੇਨਤੀ ਕਰਦੇ ਹਾਂ।